80 ਤੇ 90 ਦੀ ਦਿਹਾਈ ਵਿੱਚ ਪੈਦਾ ਹੋਣ ਵਾਲੇ ਲੋਕਾਂ ਨੂੰ ਐਕਸ ਜਨਰੇਸ਼ਨ ਵੀ ਆਖਿਆ ਜਾਂਦਾ ਹੈ। ਇਸ ਜਨਰੇਸ਼ਨ ਨੇ ਆਪਣੀ ਜ਼ਿੰਦਗੀ ਵਿੱਚ 2 ਜ਼ਮਾਨਿਆਂ ਦਾ ਤਜਰਬਾ ਕੀਤਾ ਹੈ, ਜਿਹਦੇ ਵਿੱਚ ਵੱਡੇ ਪੈਮਾਨੇ 'ਤੇ ਤਬਦੀਲੀਆਂ ਹੋਈਆਂ, ਜਿਹੜੀਆਂ ਕਿ ਬਹੁਤ ਜ਼ਿਆਦਾ ਹੈਰਾਨਕੁਨ ਸੀ। ਜਦੋਂ ਇਹ ਲੋਕ ਦੁਨੀਆ ਵਿੱਚ ਆਏ ਤੇ ਰੇਡੀਓ, ਟੈਲੀਫੋਨ, ਟੈਲੀਵਿਜ਼ਨ ਤੇ ਕੰਪਿਊਟਰ ਦਾ ਇਬਤਦਾਈ ਦੌਰ ਸੀ। ਇਹਦੇ ਵਿੱਚ ਇਹ ਸਹੂਲਤਾਂ ਬੜੇ ਘੱਟ ਲੋਕਾਂ ਨੂੰ ਮੁਯੱਸਰ ਸੀ। ਇਸ ਜ਼ਮਾਨੇ ਵਿੱਚ ਲੋਕ ਰਾਤ ਨੂੰ ਲਾਲਟੈਨ ਤੇ ਦੀਵੇ ਦੀ ਰੋਸ਼ਨੀ ਵਿੱਚ ਪੜ੍ਹਦੇ ਸੀ ਤੇ ਪਿੰਡ ਦੇ ਕਿਸੇ 1 ਜਾਂ 2 ਘਰਾਂ 'ਚ ਟੈਲੀਫੋਨ ਜਾਂ ਟੈਲੀਵਿਜ਼ਨ ਦੀ ਸਹੂਲਤ ਹੁੰਦੀ ਸੀ। ਉਸ ਜ਼ਮਾਨੇ ਵਿੱਚ ਰੇਡੀਓ ਖਬਰਾਂ ਤੇ ਇੰਟਰਟੇਨਮੈਂਟ ਦਾ ਇੱਕ ਵੱਡਾ ਜ਼ਰੀਆ ਹੁੰਦਾ ਸੀ। ਮਕਾਨ ਕੱਚੇ ਸੀ, ਰਾਤ ਨੂੰ ਜਲਦੀ ਸੌਣ ਦਾ ਰਿਵਾਜ ਸੀ ਤੇ ਸੁਬਾਹ ਜਲਦੀ ਉੱਠ ਜਾਂਦੇ ਸੀ। ਗ਼ਿਜ਼ਾਵਾਂ ਖਾਲਿਸ ਸੀ, ਬਿਮਾਰੀਆਂ ਬਹੁਤ ਘੱਟ ਸੀ, ਲੋਕ ਸਿਹਤਮੰਦ ਸੀ ਤੇ ਇੱਕ ਦੂਜੇ ਲਈ ਲੋਕਾਂ ਕੋਲ ਟਾਈਮ ਬਹੁਤ ਹੁੰਦਾ ਸੀ। ਇੱਕ ਦੂਜੇ ਦੇ ਦੁੱਖ ਦਰਦ ਤੇ ਤਕਲੀਫ ਦਾ ਅਹਿਸਾਸ ਹੁੰਦਾ ਸੀ। ਅੱਜ ਦੀਆਂ ਜਦੀਦ ਸਹੂਲਤਾਂ ਤੇ ਮੁਯੱਸਰ ਨਹੀਂ ਸੀ, ਪਰ ਉਹ ਲੋਕ ਮੇਰੇ ਖਿਆਲ ਵਿੱਚ ਅੱਜ ਦੇ ਲੋਕਾਂ ਤੋਂ ਜ਼ਿਆਦਾ ਖੁਸ਼ਹਾਲ ਤੇ ਮੁਤਮਿਨ ਹੁੰਦੇ ਸੀ, ਕਿਉਂ ਜੇ ਉਹਨਾਂ ਨੇ ਰਿਸ਼ਤਿਆਂ ਦੀ ਅਸਲ ਮਿਠਾਸ ਵੇਖੀ ਸੀ। ਫਿਰ ਸੰਨ 2000 ਚੌਂਕਿ ਨਵੀਂ ਸਦੀ ਦਾ ਆਗਾਜ਼ ਸੀ ਤੇ ਸਦੀ ਬਦਲਣ ਦੇ ਨਾਲ ਨਾਲ ਦੁਨੀਆ ਤੇ ਵੱਡੀਆਂ ਤੇ ਹੈਰਾਨਕੁਨ ਤਬਦੀਲੀਆਂ ਦਾ ਆਗਾਜ਼ ਹੋਇਆ ਤੇ ਵੇਖਦੇ ਵੇਖਦੇ ਬੜਾ ਕੁਝ ਬਦਲ ਗਿਆ। ਇਹ ਟੈਕਨੋਲੋਜੀ ਦੇ ਅਰੂਜ ਦਾ ਸ਼ੁਰੂਆਤੀ ਦੌਰ ਸੀ, ਜਿਹਦੇ ਵਿੱਚ ਡਰੋਨ, ਜਹਾਜ਼, ਮੋਬਾਈਲ ਫੋਨ, ਇੰਟਰਨੈਟ ਤੇ ਜਦੀਦ ਖੁਦਕਾਰ ਮਸ਼ੀਨਾਂ ਦੀ ਆਮਦ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਜਦੀਦ ਮਸ਼ੀਨਾਂ ਤੇ ਟੈਕਨੋਲੋਜੀ ਤੋਂ ਇੱਕ ਆਮ ਬੰਦਾ ਵੀ ਵਾਕਿਫ ਹੋਇਆ। ਇਸ ਤੋਂ ਬਾਅਦ ਮੋਬਾਈਲ ਫੋਨ ਸਮਾਰਟਫੋਨ ਵਿੱਚ ਬਦਲ ਗਏ ਤੇ ਵਾਈਫਾਈ ਦਾ ਜ਼ਮਾਨਾ ਆ ਗਿਆ। ਰੋਬੋਟਿਕਸ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ। ਐਕਸ ਜਨਰੇਸ਼ਨ ਨੇ ਇਹਨਾਂ ਸਾਰੀਆਂ ਵੱਡੀਆਂ ਤਬਦੀਲੀਆਂ ਨੂੰ ਆਪਣੀ ਜ਼ਿੰਦਗੀ ਦੇ ਮੁਖਤਲਿਫ ਮਰਾਹਿਲ 'ਚੋਂ ਗੁਜ਼ਰਦਿਆਂ ਹੋਇਆ ਵੇਖਿਆ। ਦੁਨੀਆ ਪਿਛਲੇ 300 ਸਾਲਾਂ ਤੋਂ ਇਤਨੀ ਤੇਜ਼ੀ ਨਾਲ ਨਹੀਂ ਸੀ ਬਦਲੀ, ਜਿੰਨੀ ਇਹਨਾਂ 30 ਤੋਂ 40 ਸਾਲਾਂ 'ਚ ਬਦਲ ਗਈ ਤੇ ਐਕਸ ਜਨਰੇਸ਼ਨ ਇਹਦੀ ਸ਼ਾਇਦ ਹੈ, ਜਿੰਨੇ ਇੰਨੇ ਵੱਡੇ ਪੈਮਾਨੇ ਤੇ ਹੋਣ ਵਾਲੀਆਂ ਤਬਦੀਲੀਆਂ ਆਪਣੀ ਅੱਖਾਂ ਨਾਲ ਵੇਖੀਆਂ। ਤੇ ਐਕਸ ਜਨਰੇਸ਼ਨ ਅੱਜ ਦੇ ਇਸ ਤਰੱਕੀ ਯਾਫਤਾ ਦੌਰ ਤੇ ਜ਼ਿੰਦਗੀ ਦੀਆਂ ਜਦੀਦ ਸਹੂਲਤਾਂ ਹੋਣ ਦੇ ਬਾਵਜੂਦ ਉਸ ਪਸਮਾਨਦਾ ਤੇ ਸਹੂਲਤਾਂ ਤੋਂ ਮਹਿਰੂਮ ਦੌਰ ਨੂੰ ਯਾਦ ਕਰਦੀ ਏ ਤੇ ਉਸ ਦੌਰ ਨੂੰ ਅੱਜ ਦੇ ਦੌਰ ਤੋਂ ਚੰਗਾ ਮੰਨਦੀ ਏ। ਇਹਦੀ ਕੀ ਵਜ੍ਹਾ ਹੈ? ਇਹਦਾ ਜਵਾਬ ਤੁਸੀਂ ਜ਼ਰੂਰ ਦੇਣਾ ਹੈ। ਉਹ ਗੱਲਾਂ ਨਾ ਰਹੀਆਂ, ਉਹ ਬਾਤਾਂ ਨਾ ਰਹੀਆਂ, ਉਹ ਤਖਤੀ, ਉਹ ਕਲਮਾਂ ਦਵਾਤਾਂ ਨਾ ਰਹੀਆਂ। ਜਦੋਂ ਰੋ ਰੋ ਕੇ ਮੰਗਦੇ ਸਾਂ ਆਨਾ ਦੁਆਨੀ, ਉਹ ਦਾਬੇ, ਉਹ ਝਿੜਕਾਂ, ਉਹ ਡਾਂਟਾਂ ਨਾ ਰਹੀਆਂ। ਉਹ ਮਾਸਟਰ ਦੇ ਡਰ ਤੋਂ ਉੱਠ ਉੱਠ ਕੇ ਪੜ੍ਹਨਾ, ਉਹ ਦੀਵੇ, ਉਹ ਬਲਬ, ਲਾਲਟੈਨਾਂ ਨਾ ਰਹੀਆਂ। ਉਹ ਘਰ ਆ ਕੇ ਡੰਗਰਾਂ ਨੂੰ ਪਾਣੀ ਵੀ ਡਾਣਾ, ਉਹ ਸੂਏ, ਉਹ ਛੱਪੜ, ਉਹ ਨਹਿਰਾਂ ਨਾ ਰਹੀਆਂ। ਉਹ ਬੋੜਾਂ ਦੀ ਛਾਂ ਥੱਲੇ ਬਹਿ ਕੇ ਤੇ ਖੇਡਣਾ, ਉਹ ਲੁੱਡੋ, ਉਹ ਗਾਟੀ, ਉਹ ਟਾਨਾਂ ਨਾ ਰਹੀਆਂ। ਇਹ ਸਾਇੰਸ ਦੀ ਤਰੱਕੀ ਦੇ ਪਿਛਲੇ 30 ਸਾਲ, ਇਹ ਸਾਇੰਸ ਦੀ ਤਰੱਕੀ ਦੇ ਪਿਛਲੇ 30 ਸਾਲ ਨੱਸ ਭੱਜ ਕੇ ਅਸੀਂ ਵੀ ਚੱਲਨੇ ਆ ਨਾਲ। ਸਾਨੂੰ ਵੀ ਕੀਬੋਰਡ ਦੀ ਆਂਦੀ ਏ ਚਾਲ, ਸਾਨੂੰ ਵੀ ਕੀਬੋਰਡ ਦੀ ਆਂਦੀ ਏ ਚਾਲ, ਪਰ ਦਿਲ 'ਚੋਂ ਪੁਰਾਣੀਆਂ ਯਾਦਾਂ ਨਾ ਗਈਆਂ। ਉਹ ਗੱਲਾਂ ਨਾ ਰਹੀਆਂ, ਉਹ ਬਾਤਾਂ ਨਾ ਰਹੀਆਂ, ਉਹ ਕਾਗਜ਼, ਕਲਮ, ਦਵਾਤਾਂ ਨਾ ਰਹੀਆਂ।